अस्सलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਆ ਗਏ ਆ ਜੀ ਅਸੀਂ ਅੱਜ ਨਾਯਾਬ ਜ਼ਮਾਨਿਆਂ ਦਾ ਤੇ ਅਸੀਂ ਜ਼ਿਕਰ ਕਰਦੇ ਹੀ ਰਹਿੰਦੇ ਆ। ਉਹ ਜ਼ਮਾਨੇ ਤੇ ਕਦੀ ਭੁੱਲਦੇ ਹੀ ਨਹੀਂ ਨੇ, ਪਰ ਉਹ ਜ਼ਮਾਨੇ ਜਿਨ੍ਹਾਂ ਨੇ ਗੁਜ਼ਾਰੇ ਨੇ, ਉਹ ਲੁਤਫ ਜਿਨ੍ਹਾਂ ਨੇ ਉਠਾਏ ਨੇ ਉਹ ਹੀ ਜਾਣਦੇ ਨੇ। ਤੇ ਉਦੋਂ ਇੱਕ ਟਾਈਮ ਐਸਾ ਵੀ ਆਂਦਾ ਸੀ ਕਿ ਚੰਗੇ ਚੰਗੇ ਸ਼ੇਰ ਜਿਹੜੇ ਨੇ ਨਾ, ਉਹ ਕਾਪੀਆਂ ਵਿੱਚ ਲਿਖ ਲਏ ਜਾਂਦੇ ਸਨ। ਸਾਰੇ ਰਿਸਾਲੇ, ਡਾਈਜੈਸਟ, ਇੰਨੀ ਚੀਜ਼ਾਂ ਇਸ ਤਰ੍ਹਾਂ ਆਮ ਨਹੀਂ ਹੁੰਦੀਆਂ ਸਨ। ਬੜੀ ਮੁਸ਼ਕਲ ਨਾਲ ਕਿਸੇ ਸਹੇਲੀ ਕੋਲੋਂ ਮੰਗ ਕੇ ਡਾਈਜੈਸਟ ਬੱਚੀਆਂ ਪੜ੍ਹਦੀਆਂ ਸਨ। ਕੋਈ ਕਿਤਾਬ ਕਿਤੋਂ ਮਿਲਣੀ ਤੇ ਉਹ ਬੜਾ ਸ਼ੌਕ ਹੁੰਦਾ ਸੀ ਪੜ੍ਹਨ ਦਾ। ਤੇ ਉਹ ਫਿਰ ਇੱਕ ਇੱਕ ਸਮਝੋ ਇੱਕ ਛੀਨਾ ਛਪਟੀ ਵਾਲਾ ਮੰਜ਼ਰ ਹੁੰਦਾ ਸੀ ਕਿ ਮੇਰੀ ਇੱਕ ਕਜ਼ਨ, ਅੱਲਾ ਜੰਨਤ ਨਸੀਬ ਕਰੇ ਉਹਨੂੰ, ਜਮੀਲਾ, ਉਹ ਆਪਣੀ ਕਿਸੇ ਦੋਸਤ ਕੋਲੋਂ ਮੰਗ ਕੇ ਲੈ ਕੇ ਆਉਂਦੀ ਸੀ ਡਾਈਜੈਸਟ। ਤੇ ਫਿਰ ਉਹਨੇ ਪੜ੍ਹਨਾ, ਉਹਦੀ ਛੋਟੀ ਭੈਣ ਨੇ ਪੜ੍ਹਨਾ, ਮੈਂ ਪੜ੍ਹਨਾ, ਅਸੀਂ ਫਿਰ ਵਾਪਸ ਵੀ ਕਰਨਾ ਹੁੰਦਾ ਸੀ। ਸਾਡੇ 'ਚ ਚੀਨਾ ਚਪਟੀ ਮਚੀ ਹੁੰਦੀ ਸੀ ਕਿ ਵੀ ਮਿਲ ਜਾਏ। ਇਸ ਤਰ੍ਹਾਂ ਮੈਨੂੰ ਕਿਤੋਂ ਮਿਲ ਜਾਂਦਾ ਸੀ, ਪਰ ਉਹ ਸਾਰੀਆਂ ਪੜ੍ਹਦੀਆਂ ਸਾਂ ਬਾਰੀ ਬਾਰੀ। ਇੰਨਾ ਰਸਾਲਾ ਜਾਂ ਕੋਈ ਚੀਜ਼ ਡਾਈਜੈਸਟ ਪੜ੍ਹਨ ਦਾ ਸ਼ੌਕ ਹੁੰਦਾ ਸੀ। ਉਸ ਜ਼ਮਾਨੇ 'ਚ ਇੰਨਾ ਵਾਫਰ ਮਿਕਦਾਰ 'ਚ ਚੀਜ਼ਾਂ ਨਹੀਂ ਸਨ। ਤੇ ਇਸ ਤੋਂ ਫਿਰ ਇਹ ਵੇਖ ਕੇ ਬਸ ਜਦੋਂ ਜਿਹਨੂੰ ਮਿਲ ਜਾਂਦਾ ਸੀ ਨਾ, ਉਹ ਫਿਰ ਸਮਝੋ ਕਹਿੰਦਾ ਸੀ ਵੀ ਹੁਣ ਮੈਂ ਚੱਟ ਲਵਾਂ, ਪੜ੍ਹ ਲਵਾਂ, ਇਹਨੂੰ ਖ਼ਤਮ ਕਰ ਦੇਵਾਂ। ਪਤਾ ਨਹੀਂ ਇਹਦੇ ਵਿੱਚੋਂ ਕਿਹੜੇ ਹਲਵੇ ਨਿਕਲ ਆਣੇ ਨੇ, ਮਿਲ ਜਾਣੇ ਨੇ, ਪਰ ਇਹ ਵੀ ਪੜ੍ਹਨ ਦਾ ਸ਼ੌਕ ਹੁੰਦਾ ਸੀ ਉਦੋਂ। ਤੇ ਇਸ ਤਰ੍ਹਾਂ ਉਹ ਯਾਦਾਂ ਆਉਂਦੀਆਂ ਨੇ। ਫਿਰ ਉਹਨਾਂ ਵਿੱਚ ਕੋਈ ਸ਼ੇਰ ਚੰਗਾ ਲੱਗਣਾ, ਕਿਤੇ ਕੋਈ ਲਿਖਿਆ ਹੋਣਾ ਕੋਨੇ 'ਤੇ ਨਾ, ਉੱਪਰ ਇੱਕ ਕੋਈ ਸ਼ੇਰ ਲਿਖਿਆ ਹੁੰਦਾ ਸੀ, ਅਸ਼ਾਰ ਹੁੰਦੇ ਸਨ ਕਿਸੇ ਕੋਨੇ 'ਤੇ, ਇਸ ਤਰ੍ਹਾਂ। ਤੇ ਉਹ ਫਿਰ ਸ਼ੇਰ ਉਤਾਰ ਲਏ ਜਾਂਦੇ ਸਨ ਇੱਕ ਕਾਪੀ ਦੇ ਵਿੱਚ ਕਿ ਬਈ ਫਿਰ ਯਾਦ ਤਾਂ ਨਹੀਂ ਰਹਿਣੇ, ਅਸੀਂ ਕੋਈ ਸ਼ਾਇਰ ਥੋੜ੍ਹੀ ਆ, ਸਾਨੂੰ ਕੋਈ ਸ਼ਾਇਰ ਸ਼ੇਰ ਯਾਦ ਰਹਿਣਗੇ। ਤੇ ਇਸ ਤਰ੍ਹਾਂ ਫਿਰ ਅਸੀਂ ਉਹ ਸ਼ੇਰ ਉਤਾਰ ਲੈਣੇ ਸੀ। ਇੱਕ ਕਾਪੀ ਹੁੰਦੀ ਸੀ ਸ਼ੇਰਾਂ ਵਾਲੀ, ਤੇ ਉਹਦੇ ਵਿੱਚ ਨਾ ਉਹ ਰੱਖੀ ਹੁੰਦੀ ਸੀ ਅਲੱਗ ਹੀ, ਕੋਈ ਜਿਹੜਾ ਕੋਈ ਸ਼ੇਰ ਅੱਛਾ ਲੱਗਣਾ, ਉਹਨੂੰ ਉਤਾਰ ਲਿਆ ਜਾਂਦਾ ਸੀ। ਫਿਰ ਉਹਨੂੰ ਮੌਕੇ ਦੀ ਮੁਨਾਸਬਤ ਨਾਲ ਕਦੀ ਈਦ ਕਾਰਡ 'ਤੇ ਲਿਖਣਾ ਹੈ, ਕਦੀ ਖੱਤ 'ਤੇ ਲਿਖਣਾ ਹੈ, ਕਦੀ ਕਿਸੇ ਸਹੇਲੀ, ਉਹ ਫਿਰ ਦਸਤਿਆਬ ਹੁੰਦਾ ਸੀ। ਕਿਸ ਤਰ੍ਹਾਂ ਤੇ ਅਸੀਂ ਭੁੱਲ ਜਾਂਦੇ ਸਾਂ। ਤੇ ਉਹ ਫਿਰ ਸ਼ਾਇਰੀ ਵਾਲੀ ਇੱਕ ਬੁੱਕ ਅਲੱਗ ਹੁੰਦੀ ਸੀ, ਕਾਪੀ ਰੱਖੀ ਹੁੰਦੀ ਸੀ। ਉਹਦੇ 'ਤੇ ਕੋਈ ਇਸ ਤਰ੍ਹਾਂ ਛੋਟੀ ਮੋਟੀਆਂ ਚੀਜ਼ਾਂ ਲਿਖ ਲਈਆਂ ਜਾਂਦੀਆਂ ਸਨ। ਤੇ ਉਹ ਜ਼ਮਾਨੇ ਬੜੇ ਨਾਯਾਬ ਹੋਏ ਕਿ ਇੱਕ ਲਾਇਬ੍ਰੇਰੀ ਹੁੰਦੀ ਸੀ। ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸਾਂ ਤਾਂ ਉੱਥੇ ਜਾ ਕੇ ਪੈਸੇ ਦੇ ਕੇ ਨਾ ਤੇ ਅਸੀਂ ਇੱਕ ਬੁੱਕ ਲੈ ਕੇ ਆਉਂਦੇ ਹੁੰਦੇ ਸਾਂ, ਪੜ੍ਹਦੇ ਹੁੰਦੇ ਸਾਂ। ਬੱਚਿਆਂ ਦੀ ਕਹਾਣੀਆਂ ਉਹਦੇ ਵਿੱਚ ਹੁੰਦੀਆਂ ਸਨ। ਇਸ ਤਰ੍ਹਾਂ ਆਮ ਨਹੀਂ ਸੀ ਕਿ ਹਰ ਘਰ 'ਚ ਅਖਬਾਰ ਜਾਂ ਰਸਾਲਾ ਜਾਂ ਚੀਜ਼ਾਂ, ਇਹ ਚੀਜ਼ਾਂ ਬੜੀਆਂ ਨਾਯਾਬ ਚੀਜ਼ਾਂ ਸਨ। ਹੁਣ ਤੇ ਅੱਜ ਕੱਲ੍ਹ ਵੈਸੇ ਵੀ ਹੁਣ ਉਹ ਰਿਵਾਜ ਹੀ ਨਹੀਂ ਰਿਹਾ ਪੜ੍ਹਨ ਦਾ। ਪਹਿਲੇ ਜ਼ਮਾਨੇ ਦੇ ਬੱਚੇ ਕੋਈ ਕਹਾਣੀ ਪੜ੍ਹਦੇ ਸਨ ਜਾਂ ਕੋਈ ਡਾਈਜੈਸਟ ਪੜ੍ਹਦੇ ਸਨ, ਕੋਈ ਮੁਖਤਲਿਫ ਸੀਰੀਜ਼ ਆਉਂਦੀਆਂ ਸਨ, ਬੱਚੇ ਉਹ ਪੜ੍ਹਦੇ ਸਨ। ਅਤੇ ਲੇਕਿਨ ਪੜ੍ਹਨ ਦਾ ਫਿਰ ਵੀ ਬੱਚਿਆਂ ਨੂੰ ਸ਼ੌਕ ਹੁੰਦਾ ਸੀ ਕਿ ਅਸੀਂ ਕੋਈ ਸਟੋਰੀ ਪੜ੍ਹੀਏ, ਕੋਈ ਚੀਜ਼ ਪੜ੍ਹੀਏ। ਪਰ ਅੱਜ ਕੱਲ੍ਹ ਐਸਾ ਦੌਰ ਆ ਗਿਆ ਵੇ ਕਿ ਹਰ ਬੰਦਾ ਬਸ ਕਹਿੰਦਾ ਮੈਂ ਮੋਬਾਈਲ 'ਤੇ ਬੈਠ ਕੇ ਦੇਖਾਂ ਜੋ ਕੁਛ ਮੈਂ ਦੇਖਣਾ ਵੇ, ਜਾਂ ਕੁਛ ਪੜ੍ਹਨਾ ਵੀ ਹੈ ਤੇ ਬੱਚੇ ਬੈਠ ਕੇ ਮੋਬਾਈਲ 'ਤੇ ਹੀ ਪੜ੍ਹਦੇ ਨੇ। ਉਹ ਬੁੱਕ ਰੀਡਿੰਗ ਜਿਹੜੀ ਹੈ ਉਹ ਖ਼ਤਮ ਹੋ ਗਈ ਹੈ। ਵਰਨਾ ਸਾਡੇ ਤਾਂ ਅਸੀਂ ਤਾਂ ਫਿਰ ਲੇਟ ਕੇ ਪੜ੍ਹਨਾ, ਐਸਾ ਕਰਕੇ ਲੇਟ ਕੇ ਨਾ ਰਸਾਲਾ ਪੜ੍ਹਨ ਦਾ ਜਿਹੜਾ ਮਜ਼ਾ ਆਉਂਦਾ ਸੀ ਨਾ, ਉਹ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਅੱਬੂ ਸਾਡੇ ਗੁੱਸੇ ਹੁੰਦੇ ਸਨ ਕਿ ਇੱਕ ਤਾਂ ਸਾਨੂੰ ਕਹਿੰਦਾ ਡਾਈਜੈਸਟ ਨਹੀਂ ਤੁਸੀਂ ਪੜ੍ਹਨਾ, ਦੂਸਰਾ ਫਿਰ ਉਹ ਗੁੱਸੇ ਹੁੰਦੇ ਸਨ ਕਿ ਲੇਟ ਕੇ ਨਹੀਂ ਪੜ੍ਹੀਦਾ, ਉੱਠ ਕੇ ਬੈਠ ਕੇ ਪੜ੍ਹੋ, ਤੁਹਾਡੀਆਂ ਅੱਖਾਂ ਖਰਾਬ ਹੋ ਜਾਣਗੀਆਂ। ਪਰ ਸਾਨੂੰ ਫਿਰ ਬਾਅਦ ਦਫਾ ਡਾਂਟ ਪੈਂਦੀ ਸੀ ਨਾ, ਤੇ ਰਜ਼ਾਈ ਦੇ ਅੰਦਰ ਜਾਂ ਚਾਦਰ ਦੇ ਅੰਦਰ ਲੇਟ ਕੇ ਇਸ ਤਰ੍ਹਾਂ ਕਰਕੇ ਥੋੜ੍ਹੀ ਜਿਹੀ ਕਰਕੇ ਪੜ੍ਹਨਾ, ਪਰ ਪੜ੍ਹਦੇ ਜ਼ਰੂਰ ਹੁੰਦੇ ਸਾਂ ਅਸੀਂ। ਉਹ ਜ਼ਮਾਨੇ ਹੁਣ ਯਾਦ ਆਉਂਦੇ ਨੇ ਕਿ ਕਿਸ ਤਰ੍ਹਾਂ ਦੇ ਉਹ ਜ਼ਮਾਨੇ ਸਨ ਕਿ ਅਸੀਂ ਜਿਹੜਾ ਛੁਪ ਛੁਪ ਕੇ ਵੀ ਪੜ੍ਹਨੇ ਸਾਂ, ਪਰ ਕਿਤਾਬ ਕਿਤੋਂ ਮਿਲ ਜਾਣੀ, ਕੋਈ ਚੀਜ਼ ਮਿਲ ਜਾਣੀ, ਤੇ ਅਸੀਂ ਕੋਸ਼ਿਸ਼ ਕਰਨੇ ਸਭ ਪੜ੍ਹੀਏ, ਤੇ ਉਹਨੂੰ ਪੜ੍ਹ ਲੈਂਦੇ ਹੁੰਦੇ ਸਾਂ। ਉਹਦਾ ਲੇਕਿਨ ਅੱਜ ਕੱਲ੍ਹ ਬਹੁਤ ਜ਼ਿਆਦਾ ਦਿਲਚਸਪੀਆਂ ਨੇ ਤੇ ਹਰ ਬੰਦੇ ਵਾਸਤੇ ਕਿ ਭਈ ਇੱਕ ਕਲਿੱਕ ਮਾਰੋ, ਇੱਧਰ ਚਲੇ ਜਾਓ, ਇੱਥੇ ਕਰੋ, ਇੱਥੇ ਚਲੇ ਜਾਓ, ਇਹ ਹੋ ਜਾ, ਇੱਥੇ ਹੋ ਜਾਓ, ਤੇ ਕੋਈ ਮਸਲਾ ਨਹੀਂ। ਤੇ ਮੇਰੀ ਹੁਣ ਵੀ ਐਸੀ ਆਦਤ ਹੈ ਕਿ ਮੈਨੂੰ ਕੋਈ ਐਸਾ ਮੈਂ ਪੜ੍ਹਨੀ ਆ ਨਾ, ਤੇ ਉਹ ਬਚਪਨ ਦੀਆਂ ਕੁਛ ਆਦਤਾਂ ਪੁਖਤਾ ਹੁੰਦੀਆਂ ਨੇ, ਉਹ ਫਿਰ ਮੈਂ ਸੇਵ ਕਰ ਲੈਂਦੀ ਹਾਂ। ਮੈਨੂੰ ਕੋਈ ਸ਼ਾਇਰੀ ਅੱਛੀ ਲੱਗਦੀ ਹੈ, ਵੈਸੇ ਤਾਂ ਮੈਨੂੰ ਯਾਦ ਨਹੀਂ ਰਹਿੰਦੀ ਸ਼ਾਇਰੀ, ਪਰ ਮੈਨੂੰ ਅੱਛੇ ਲੱਗਦੇ ਨੇ ਬਾਅਦ ਅਸ਼ਾਰ, ਪਰ ਉਹ ਫਿਰ ਮੈਂ ਭੁੱਲ ਜਾਂਦੀ ਹਾਂ ਸਵੇਰੇ, ਰਾਤ ਸਵੇਰੇ ਜਦੋਂ ਮੈਂ ਪੜ੍ਹਨੀ ਹਾਂ ਮੈਨੂੰ ਬੜਾ ਯਾਦ ਹੁੰਦਾ ਹਾਂ ਬਈ ਇਹ ਤਾਂ ਬੜਾ ਆਸਾਨ ਨੇ, ਬੜੇ ਚੰਗੇ ਸ਼ੇਰ ਨੇ। ਮੈਂ ਇੱਕ ਘੰਟੇ ਬਾਅਦ ਹੀ ਮੇਰੇ ਕੋਲ ਪੁੱਛੋ ਮੈਨੂੰ ਯਾਦ ਹੀ ਨਹੀਂ ਹੋਏਗਾ ਕੁਛ। ਅਤੇ ਉਹ ਫਿਰ ਮੈਂ ਆਪਣੇ ਕੋਲ ਜਿਹੜਾ ਨਾ ਉਹਦੀ ਰੱਖ ਲੈਂਦੀ ਹਾਂ, ਸੇਵ ਕਰ ਲੈਂਦੀ ਹਾਂ ਉਹਨੂੰ। ਅਤੇ ਮੈਂ ਦੋ ਤਿੰਨ ਚੀਜ਼ਾਂ ਪੜ੍ਹੀਆਂ ਸਨ, ਮੈਂ ਕਿਹਾ ਚਲੋ ਮੈਂ ਤੁਹਾਨੂੰ ਅੱਜ ਸੁਣਾ ਦਿੰਦੀ ਹਾਂ। ਨਾਯਾਬ ਜ਼ਮਾਨਿਆਂ 'ਚ ਤਾਂ ਅਸੀਂ ਕਾਪੀਆਂ ਵਿੱਚ ਜਿਹੜਾ ਨਾ ਅਸੀਂ ਖੁਦ ਲਿਖਣੇ ਹੁੰਦੇ ਸਾਂ, ਸ਼ੇਰ ਲਾ ਲਾ ਕੇ ਰੱਖਣੇ ਸਾਂ। ਮੇਰੀ ਕਜ਼ਨ ਨੇ, ਉਹਨੂੰ ਬੜਾ ਸ਼ੌਕ ਹੁੰਦਾ ਸੀ, ਅਸੀਂ ਇੱਕ ਕਾਪੀ ਬਣਾਈ ਸੀ, ਉੱਤੇ ਬੜੇ ਅੱਛੇ ਅੱਛੇ ਸ਼ੇਰ ਲਿਖ ਕੇ ਰੱਖਣੇ, ਤੇ ਅਸੀਂ ਬਸ ਸ਼ੌਕ ਹੁੰਦਾ ਸੀ ਇੱਕ। ਤੇ ਹੁਣ ਜਿਹੜਾ ਵੇ ਇਹ ਮੋਬਾਈਲ ਜਿਹੜਾ ਇਹਦੇ ਵਿੱਚ ਲੋਕ ਸੇਵ ਕਰ ਲੈਂਦੇ ਨੇ। ਤੇ ਚਲੋ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਮੈਂ ਪੜ੍ਹੀਆਂ, ਮੈਂ ਕਿਹਾ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦੀ ਹਾਂ, ਮੈਨੂੰ ਬੜੀਆਂ ਅੱਛੀਆਂ ਲੱਗੀਆਂ ਸਨ। ਸੱਜਣਾ ਜੇ ਤੂੰ ਹਾਸੇ ਦਿੱਤੇ, ਦੁੱਖ ਵੀ ਅੱਛੇ ਖਾਸੇ ਦਿੱਤੇ,
ਲੋਕਾਂ ਨੇ ਤੇ ਗੱਲ ਹੀ ਕੀਤੀ, ਤੂੰ ਤੇ ਖੋਲ ਖੁਲਾਸੇ ਦਿੱਤੇ। ਲੋ ਬਈ, ਸੱਜਣਾ ਦੇ ਨਾਲ ਸ਼ਿਕਵਾ ਹੋ ਰਿਹਾ ਹੈ। ढलती शाम ख्याल और मैं, तेरी याद मलाल और मैं, कौन कहाँ कैसे और क्यों, उलझे चंद सवाल और मैं, खुशबू बीते लम्हों की, रंग का एक जाल और मैं, अहद वफा के ख्वाब और तू, वक्त की जालिम चाल और मैं, कौन भला सुलझाएगा, उलझ गए हैं बाल और मैं, आज भी तुझको ढूंढ रहे हैं, धड़कन की हर ताल और मैं। ਤੇ ਇਹ ਮੈਨੂੰ ਬੜਾ ਅੱਛਾ ਲੱਗਿਆ ਸੀ। ਮੈਂ ਇਹਦੇ ਵਿੱਚ ਦੇਖੋ ਵੀ ਸੇਵ ਕਰ ਲੈਣੀ ਆ ਆਪਣੇ ਫੋਨ ਵਿੱਚ। कितना मुश्किल है अजियत ये गवारा करना, दिल से उतरे हुए लोगों में गुजारा करना, जिंदगी हम पे आसान भी हो सकती थी, सीख लेते जो किसी दर्द का चारा करना, कहाँ जाते हो अभी साथ गुजारो कुछ दिन, हम पे मुश्किल कोई आए तो किनारा करना, कितना मुश्किल है जलाना किसी रास्ते में चिराग, कितना आसान है हवाओं को इशारा करना, जिंदगी हम तो चलो मान के सह भी गए, ऐसा बर्ताव किसी और से, ऐसा बर्ताव किसी से ना दोबारा करना। चलो बई हुण ऐसा बर्ताव किसी होर दे नाल ना कर दईए जिहड़ा तुसीं मेरे नाल कीता वे। अच्छा, भूख सिर्फ खाने के लिए नहीं लगती, बाज़ दफ़ा लफ्ज़ों के लिए भी लगती है, इसे एक जुमले के लिए भी लगती है, मुझे तुमसे मोहब्बत है, तुमसे मोहब्बत करने के लिए मुझे तुम्हारी ज़रूरत नहीं। वाह बई वाह, छोटे ਜਿਹੇ जुमले 'ਚ ਕਿਹੜੀ ਵੱਡੀਆਂ ਵੱਡੀਆਂ ਗੱਲਾਂ ਲੋਕ ਕਹਿ ਜਾਂਦੇ ਨੇ। यूं भी हम दूर दूर रहते थे, यूं भी सीनों में कुछ कदूरत थी, तुमने रस्मन भुला दिया वरना इस तकल्लुफ़ की भी क्या ज़रूरत थी। ज़बरदस्त भाई। हम चुपके से दबे पाँव तेरी कहानी से निकल जाएंगे, अच्छा, लोग मुझसे मिलकर बिछड़ जाते हैं, इसलिए मैं लोगों से दूर रहता हूँ, मत समझो कि आते नहीं आदाब मुलाकात मुझे, खुलूस का बंदा हूँ, आदत से मजबूर रहता हूँ, जिनसे बढ़ा मेरा राब्ता गम ही मिला, अब राब्ता नहीं बढ़ाता बहुत मसरूफ़ रहता हूँ, लोग मुझे कहते हैं बेमुरव्वत और खुद गर्ज, कितने अच्छे नामों से मशहूर रहता हूँ, हर वक्त खोया रहता हूँ खुद की तलाश में, मैं बहुत थक गया हूँ अपनों से दूर रहता हूँ। यूं ऐसे ज़बरदस्त शायरी है ये। इस तरह की मुख्तलिफ चीज़ां जिहड़ियां असीं बचपन च पढ़ने होने, पता नहीं तुहानूं अच्छा लग्या कि नहीं, मैं तो पता नहीं कोशिश की है, नाकाम कोशिश, क्योंकि टाइम फिर ज़्यादा हो जाता वे तो लंबी हो जाती है गल, तो इस तो फिर मैं छोटे छोटे टुकड़े जड़े ला ले अपने बचपन की यादां के हवाले दे नाल तुहाडे नाल गल कीती कि किस तरह एक शेर एक ਉਹਦੇ वास्ते असी तरसने होने सा, हुण असी सर्च करिए इत्थे जाके यूट्यूब ते सर्च करो तुसी, ਤੇ ਉਹ ਫਿਰ ਫੌਰ ਤੌਰ 'ਤੇ ਜਦੋਂ ਸਰਚ ਕਰਦੇ ਹੋ ਇੰਨੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਕਿ ਤੁਸੀਂ ਪੜ੍ਹਦੇ ਪੜ੍ਹਦੇ ਥੱਕ ਜਾਂਦੇ ਹੋ, ਤੇ ਉਹ ਚੀਜ਼ਾਂ ਨਹੀਂ ਮੁੱਕਦੀਆਂ। ਉਹ ਜ਼ਮਾਨਾ ਮੈਨੂੰ ਯਾਦ ਆਉਂਦਾ ਵੇ ਕਿ ਕੋਈ ਵੀ ਚੀਜ਼ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ, ਜਿਹੜੀ ਕਿਸੇ ਨੇ ਦੱਸ ਦਿੱਤੀ ਅਸੀਂ ਮੰਨ ਲਈ ਬਈ ਅਸੀਂ ਉਸ ਤਰ੍ਹਾਂ ਦੇ ਡੰਗਰ ਕਿਸਮ ਦੇ ਲੋਕ ਹੁੰਦੇ ਸਾਂ ਕਿ ਜਿਹੜੀ ਕਹਤੇ ਅੰਮੀ ਸਾਡੀ ਨੇ ਕਹਿਣਾ ਬਾਜ਼ ਦਫਾ ਅਸੀਂ ਬਾਹਰ ਵਿਹੜੇ 'ਚ ਬੈਠੇ ਹੋਣਾ ਕਿ ਅੱਜ ਨਾ ਕਿਤੇ ਕਤਲ ਹੋਇਆ ਵੇ, ਅਸੀਂ ਕਹਿਣਾ ਅੰਮੀ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਵੀ ਕਤਲ ਹੋਇਆ, ਅੰਮੀ ਕਹਿਣਾ ਅਸਮਾਨ ਲਾਲ ਹੋਇਆ ਹੈ ਨਾ, ਜਦੋਂ ਅਸਮਾਨ ਲਾਲ ਹੋ ਜਾਵੇ ਇਹਦਾ ਮਤਲਬ ਹੈ ਕਿਤੇ ਕਤਲ ਹੋਇਆ ਵੇ। ਅੱਜ ਦੁਨੀਆ 'ਚ ਇੰਨੇ ਕਤਲ ਹੋ ਰਹੇ ਨੇ ਤੇ ਅਸਮਾਨ ਦੇ ਰੰਗ ਵੀ ਨਹੀਂ ਵੱਟਦੇ ਤੇ ਕੁਛ ਵੀ ਨਹੀਂ ਹੁੰਦਾ। ਅਸੀਂ ਉਸ ਜ਼ਮਾਨੇ ਦੇ ਲੋਕ ਹਾਂ ਜਦੋਂ ਅਸਮਾਨ ਦਾ ਰੰਗ ਦੇਖ ਕੇ ਕਹਿ ਦਿੱਤਾ ਜਾਂਦਾ ਸੀ ਬਈ ਇੱਥੇ ਕਤਲ ਹੋਇਆ ਵੇ, ਮਾਂ ਬਾਪ ਜੋ ਗੱਲ ਕਹਿ ਦਿੰਦੇ ਸਨ ਉਹ ਅਸੀਂ
ਮੰਨ ਲੈਂਦੇ ਸਾਂ, ਚੋਰੀ ਚੋਰੀ ਕਿਤਾਬਾਂ ਪੜ੍ਹ ਲੈਣੀਆਂ, ਚੋਰੀ ਚੋਰੀ ਅਸੀਂ ਜਿਹੜੇ ਸ਼ੇਰੋ ਸ਼ਾਇਰੀ ਪੜ੍ਹ ਲੈਣੀ। ਅਤੇ ਹਰ ਕੰਮ ਜਿਹੜਾ ਵੀ ਉਹ ਇੱਕ ਹੱਦ ਵਿੱਚ ਰਹਿ ਕੇ ਕੀਤਾ ਜਾਂਦਾ ਸੀ। ਆਪਣੀ ਜਿਹੜੀ ਹਦੂਦ ਨੇ ਨਾ ਉਹ ਬੱਚੇ ਕ੍ਰੋਸ ਨਹੀਂ ਕਰਦੇ। ਸਾਨੂੰ ਪਤਾ ਹੁੰਦਾ ਸੀ ਬਈ ਇੱਥੋਂ ਆਉਣੀ ਹੈ ਚਿੱਤਰ, ਇੱਥੋਂ ਪੈਣੀ ਹੈ ਚਪੇੜ, ਅਤੇ ਬਈ ਅਸੀਂ ਆਪਣੀ ਹੱਦ ਵਿੱਚ ਰਹਿਣਾ ਵਾ। ਅਤੇ ਹੱਦ ਵਿੱਚ ਰਹਿੰਦੇ ਰਹਿੰਦੇ ਅਸੀਂ ਹੱਦ ਵਿੱਚ ਹੀ ਰਹੇ ਹਾਂ। ਅੱਲਾ ਦਾ ਸ਼ੁਕਰ ਹੈ, ਉਹ ਅੱਗੇ ਵੱਧਦੇ ਗਏ ਹੱਦਾਂ ਦੇ, ਹੱਦ ਤੋੜੀ ਨਹੀਂ, ਸ਼ੁਕਰ ਹੈ ਅਸੀਂ ਕਦੀ। ਅਤੇ ਫਿਰ ਹੁਣ ਚੱਲਦੇ ਹਾਂ, ਉਹ ਜ਼ਮਾਨੇ ਨਾਯਾਬ ਹੋਏ ਜਦੋਂ ਲੋਕ ਹੱਦਾਂ ਵਿੱਚ ਰਹਿੰਦੇ ਸਨ, ਜਦੋਂ ਲੋਕ ਇਸ ਤਰ੍ਹਾਂ ਆਪਣੇ ਬੜਿਆਂ ਦਾ ਕਹਿਣਾ ਮੰਨਦੇ ਸਨ। ਅੱਜ ਕੱਲ੍ਹ ਉਹ ਕਾਫੀ ਚੀਜ਼ਾਂ ਬਦਲ ਗਈਆਂ ਨੇ। ਅਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ। ਵੀ ਬੜੀ ਖਤਰਨਾਕ ਕਿਸਮ ਦੀ ਤੁਹਾਨੂੰ ਅੱਜ ਸ਼ਾਇਰੀ ਸੁਣਾਈਏ। ਅਸਲ 'ਚ ਇਹਦੇ ਲਈ ਥੋੜ੍ਹੀ ਪ੍ਰੈਕਟਿਸ ਵੀ ਕਰਨੀ ਪੈਂਦੀ ਹੈ, ਔਰ ਥੋੜ੍ਹਾ ਬਹੁਤ ਬਗੈਰ ਚਸ਼ਮੇ ਦੇ ਮੇਰੇ ਕੋਲ ਪੜ੍ਹਿਆ ਨਹੀਂ ਜਾਂਦਾ। ਅਤੇ ਉਹ ਅੱਜ ਮੈਂ ਆਪਣੀ ਟੈਬਲੇਟ ਨੀਚੇ ਭੁੱਲ ਕੇ ਆ ਗਈ, ਵਰਨਾ ਉਹਦੇ ਵਿੱਚ ਪੜ੍ਹਨੀ ਹੈ ਨਾ ਜ਼ਰਾ ਮੈਨੂੰ ਬੜੇ ਅਲਫਾਜ਼ ਨਜ਼ਰ ਆਉਂਦੇ ਨੇ, ਆਸਾਨੀ ਰਹਿੰਦੀ ਮੈਨੂੰ ਪੜ੍ਹਨ 'ਚ। ਮੈਂ ਨੀਚੇ ਭੁੱਲ ਕੇ ਆ ਗਈ ਅਤੇ ਸੋ ਮੈਂ ਫ਼ੋਨ ਵਿੱਚ ਹੀ ਖੋਲ੍ਹਿਆ, ਤਾਂ ਮੈਨੂੰ ਇੰਨਾ ਮਜ਼ਾ ਨਹੀਂ ਆਇਆ ਪੜ੍ਹਨ ਵਿੱਚ। ਬਹਰਹਾਲ ਤੁਹਾਨੂੰ ਅਗਰ ਚੰਗੀ ਲੱਗੀ ਹੋਵੇ ਮੇਰੀ ਸ਼ਦੀਦ ਕਿਸਮ ਦੀ ਸ਼ਾਇਰੀ, ਵੀ ਸ਼ਾਇਰੀ ਮੇਰੀ ਨਹੀਂ ਹੈ ਕਿਸੇ ਹੋਰ ਦੀ ਹੈ, ਮੈਂ ਪੜ੍ਹੇ ਨੇ, ਮੈਨੂੰ ਅੱਛਾ ਲੱਗਿਆ ਤਾਂ ਮੈਂ ਆਪਣੇ ਕੋਲ ਸੇਵ ਕਰ ਲਏ। ਅਤੇ ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ, ਬਚਪਨ ਦੀ ਯਾਦਾਂ ਦੇ ਹਵਾਲੇ ਦੇ ਨਾਲ। ਤੁਸੀਂ ਕਦੀ ਕੋਈ ਸ਼ੇਰੋ ਸ਼ਾਇਰੀ ਲਿਖੀ ਹੋਵੇ, ਕਿਸੇ ਦੋਸਤ ਨੂੰ ਖੱਤ ਲਿਖਿਆ ਹੋਵੇ, ਉਹਦੇ 'ਤੇ ਲਿਖਿਆ ਹੋਵੇ, ਈਦ ਕਾਰਡ ਲਿਖਿਆ ਹੋਵੇ, ਤੁਸੀਂ ਰਸਾਲੇ ਪੜ੍ਹਦੇ ਸੋ ਕਿ ਨਹੀਂ ਪੜ੍ਹਦੇ ਸੋ, ਪਲੀਜ਼ ਮੈਨੂੰ ਕੌਮੈਂਟ ਕਰਕੇ ਦੱਸਿਓ ਕਿ ਰਸਾਲੇ ਪੜ੍ਹਦੇ ਸੋ ਤਾਂ ਕਿਹੜਾ ਪੜ੍ਹਦੇ ਸੋ। ਸ਼ਮਾ, ਖਵਾਤੀਨ, ਡਾਈਜੈਸਟ, ਪਾਕੀਜ਼ਾ, ਇਹ ਤਾਂ ਬਈ ਬੜੇ ਫੇਵਰੇਟ ਹੁੰਦੇ ਸਨ। ਅਤੇ ਸਭ ਤੋਂ ਜ਼ਿਆਦਾ ਮੇਰੇ ਅੱਬੂ ਪੜ੍ਹਦੇ ਸਨ ਸਸਪੈਂਸ ਡਾਈਜੈਸਟ, ਅਤੇ ਉਹਨਾਂ ਨੂੰ ਸਸਪੈਂਸ ਵਾਲਾ ਬੜਾ ਅੱਛਾ ਲੱਗਦਾ ਸੀ, ਅਤੇ ਮੈਂ ਵੀ ਉਹ ਪੜ੍ਹਨੀ ਹੁੰਦੀ ਸਾਂ। ਅਤੇ ਹੁਣ ਫਿਰ ਮੈਂ ਚੱਲਦੀ ਹਾਂ ਇਨਸ਼ਾਅੱਲਾ। ਫਿਰ ਅਸੀਂ ਫਿਰ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਹਾਜ਼ਰ ਹੋ ਜਾਵਾਂਗੇ ਤੁਹਾਡੇ ਨਾਲ, ਅਤੇ ਅਸੀਂ ਫਿਰ ਕੁਛ ਹੋਰ ਜ਼ਮਾਨਿਆਂ ਦੀਆਂ ਗੱਲਾਂ ਫਰੋਲ ਲਵਾਂਗੇ। ਇਸ ਤਰ੍ਹਾਂ ਹੀ ਅਸੀਂ ਫਰੋਲਦੇ ਜਾਣਾ ਵੇ, ਫਰੋਲਦੇ ਜਾਣਾ, ਫਰੋਲਦੇ ਜਾਣਾ, ਇਸ ਤਰ੍ਹਾਂ ਕਰਕੇ ਵੀ ਸਾਨੂੰ ਕੋਈ ਕੀਮਤੀ ਖਜ਼ਾਨਾ ਮਿਲ ਜਾਵੇ। ਕੀਮਤੀ ਖਜ਼ਾਨਾ ਉਹੀ ਹੈ ਜਿਹੜੀਆਂ ਸਾਡੀਆਂ ਯਾਦਾਂ ਨੇ, ਔਰ ਕੋਈ ਕੀਮਤੀ ਖਜ਼ਾਨਾ ਨਹੀਂ। ਅਤੇ ਫਿਰ ਮੈਂ ਚੱਲਦੀ ਹਾਂ। ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ, ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ, ਕਾਸਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ਤੇ। ਅਸਮਾਨੀ ਪੰਜ ਤਾਰੇ, ਅਸਮਾਨੀ ਪੰਜ ਤਾਰੇ, ਅਸਾਂ ਵੋਟੀ ਉਹ ਲੈਣੀ ਜਿਹੜੀ ਕੁੰਡ ਵਿੱਚੋਂ ਅੱਖ ਮਾਰੇ, ਅਸਾਂ ਵੋਟੀ ਉਹ ਲੈਣੀ ਜਿਹੜੀ ਕੁੰਡ ਵਿੱਚੋਂ ਅੱਖ ਮਾਰੇ। ਇਸ ਤਰ੍ਹਾਂ ਕਰਕੇ ਮੈਂ ਵੀ ਅੱਖ ਮਾਰ ਕੇ ਦਿਖਾ ਦਿੰਦੀ।